ਬਾਈਡਨ ਇਹ ਗੱਲ ਕਹਿ ਰਹੇ ਆ ਕਿ ਇੰਡੀਆ ਜਿਹੜਾ ਆ ਉਹਦੇ ਨਾਲ ਜਿਹੜਾ ਰਿਲੇਸ਼ਨ ਆ, ਜਿੰਨਾ ਹੁਣ ਤੱਕ ਦਾ ਅਮਰੀਕੀ ਇਤਿਹਾਸ ਆ ਜਾਂ ਇੰਡੀਆ ਅਮਰੀਕਾ ਦਾ ਰਿਲੇਸ਼ਨ ਆ, ਉਹਦਾ ਜਿੰਨਾ ਇਤਿਹਾਸ ਆ ਉਹਦੇ ਵਿੱਚੋਂ ਮਤਲਬ ਇਹ ਜਿਹੜਾ ਟਾਈਮ ਆ, ਇਸ ਟਾਈਮ ਇਹ ਰਿਲੇਸ਼ਨ ਸਭ ਤੋਂ ਵੱਧ ਇੰਪੋਰਟੈਂਟ ਆ ਜੀ। ਤੇ ਉਹਦੀ ਇੰਪੋਰਟੈਂਸ ਦੀ ਵਜ੍ਹਾ ਜਿਹੜੀ ਆ ਉਹ ਹੈਗਾ ਚਾਈਨਾ ਦੀ ਪ੍ਰੈਜ਼ੈਂਸ ਇੰਡੀਆ ਦੇ ਗੁਆਂਢ ਦੇ ਵਿੱਚ। US ਦਾ ਇੰਟਰਸਟ ਇਹੀ ਆ ਕਿ ਉਹ ਉੱਥੇ ਚਾਈਨਾ ਦੇ ਗੁਆਂਢ ਦੇ ਵਿੱਚ ਆਪਣੇ ਲਈ ਸਟਰੋਂਗ ਅਲਾਈ ਚਾਹੁੰਦਾ ਆ, ਜਿਹੜਾ ਕਿ US ਦੀਆਂ ਜਿਹੜੀਆਂ US ਵੈਲਿਊਜ਼ ਨੇ ਉਹਨਾਂ ਦੇ ਮੁਤਾਬਕ ਜਿਹੜੀ ਰਜੀਮ ਚੱਲਦੀ ਹੋਵੇ। ਜਿਹੜਾ US ਆ ਉਹਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਬਾਈਡਨ ਨੇ ਆਪ ਵੀ ਇਹ ਮਸਲਾ ਰੇਜ਼ ਕੀਤਾ ਬਿਹਾਈਂਡ ਦਾ ਡੋਰਸ ਮੋਦੀ ਦੇ ਨਾਲ ਜੀ। ਤੇ US ਦੇ ਜਿਹੜੇ ਹਾਇਰ ਸਿਕਿਉਰਿਟੀ ਅਫੀਸ਼ੀਅਲਸ ਆ ਉਹ ਬਾਰ-ਬਾਰ ਇੰਡੀਆ ਗਏ, ਇੰਡੀਆ ਦੀਆਂ ਏਜੰਸੀਜ਼ ਦੇ ਹਾਇਰ ਅਫੀਸ਼ੀਅਲਸ ਨੂੰ ਗੱਲ ਕਰਕੇ ਉਹਨਾਂ ਨੂੰ ਇਹ ਗੱਲ ਸਮਝਾਉਣ ਦੇ ਲਈ ਕਿ ਤੁਸੀਂ ਇਹ ਹਰਕਤਾਂ ਨਾ ਕਰੋ। ਇੰਡੀਆ ਜਿਹੜਾ ਆ US ਨੂੰ ਇਹ ਅਹਿਸਾਸ ਕਰਾਉਂਦਾ ਆ ਰਿਹਾ ਕਿ ਚਾਈਨਾ ਦੇ ਨਾਲ ਟਕਰਾਅ ਦੇ ਚੱਲਦੇ ਆ ਇੰਡੀਆ US ਦਾ ਸਟਰੋਂਗ ਪਾਰਟਨਰ ਜਿਹੜਾ ਆ ਇਸ ਖਿੱਤੇ 'ਚ ਬਣ ਸਕਦਾ ਹੈ ਤੇ ਬਣ ਰਿਹਾ ਜੀ। ਪਰ ਜਦੋਂ ਹੁਣ ਰਸ਼ੀਆ ਯੂਕਰੇਨ ਦਾ ਮਸਲਾ ਆਇਆ ਤਾਂ ਇੰਡੀਆ ਨੇ ਆਪਣੀ ਜਿਹੜੀ ਅਲਾਈਨਮੈਂਟ ਔਰ ਰਸ਼ੀਆ ਦੇ ਨਾਲ ਖੁੱਲ੍ਹ ਕੇ ਪ੍ਰਗਟ ਕੀਤੀ ਹੈ। ਜੇ ਇੰਡੀਆ ਦਾ ਰਜੀਮ ਇਸੇ ਤਰ੍ਹਾਂ ਦਾ ਰਹਿੰਦਾ ਆ ਜਿਵੇਂ ਦਾ ਹੁਣ ਚੱਲ ਰਿਹਾ ਆ ਤਾਂ ਇਹ ਪੋਸੀਬਿਲਿਟੀਜ਼ ਨੇ ਕਿ ਜਿਹੜੀਆਂ ਉਹ ਨੈਸ਼ਨੈਲਿਟੀਜ਼ ਹੈਗੀਆਂ ਨੇ ਜੋ ਕਿ ਆਪਣੀ ਐਗਜ਼ਿਸਟੈਂਸ ਲਈ ਆਪਣੇ ਰਾਈਟਸ ਲਈ ਉੱਥੇ ਸਟਰਗਲ ਕਰ ਰਹੀਆਂ ਆ, ਤਾਂ ਉਹਨਾਂ ਦੀ ਜਿਹੜੀ ਸਟਰਗਲ ਆ ਉਹ ਤਿੱਖੀ ਹੋਣ ਦੀ ਇੱਕ ਬਹੁਤ ਵੱਡੀ ਸੰਭਾਵਨਾ ਜਿਹੜੀ ਆ ਨੀਅਰ ਫਿਊਚਰ ਜਿਹੜੀ ਆ ਉਹ ਬਣ ਸਕਦੀ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਕਰਦੇ ਹਾਂ ਹੁਣ ਭਾਰਤ ਅਤੇ ਅਮਰੀਕਾ ਦੇ ਜਿਹੜੇ ਆਪਸੀ ਰਿਲੇਸ਼ਨਸ ਨੇ ਉਹਨਾਂ ਦੀ। ਸੁਖਵਿੰਦਰ ਸਿੰਘ ਜੀ, ਗੱਲ ਮਤਲਬ ਹੁਣ ਅਸੀਂ ਥੋੜ੍ਹਾ ਜਿਹਾ ਇਹਦੀ ਬੈਕਗਰਾਊਂਡ ਦੇ ਵਿੱਚ ਵੀ ਦੇਖਣਾ ਬਣਦਾ ਆ, ਕਿਉਂਕਿ ਇਹ ਸਾਰੇ ਪਾਰਟ ਨੂੰ ਸਮਝਣ ਦੇ ਲਈ ਇਹ ਬਹੁਤ ਇੰਪੋਰਟੈਂਟ ਆ ਦੇਖਣਾ। ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਵੀ ਗੱਲ ਕਰ ਰਹੇ ਸੀ ਵੀ ਭਾਰਤ ਅਮਰੀਕਾ ਨੂੰ ਕਿਤੇ ਨਾ ਕਿਤੇ ਭਾਰਤ ਦੀ ਬਹੁਤ ਲੋੜ ਹੈ, ਵੱਡੀ ਮੰਡੀ ਹੈ ਭਾਰਤ ਦੇ ਵਿੱਚ। ਉਹਨਾਂ ਦਾ ਟੈਲੀਕਮਿਊਨੀਕੇਸ਼ਨ ਸੈਕਟਰ ਹੋਵੇ, ਉੱਥੋਂ ਬ੍ਰੇਨ ਡਰੇਨ ਦੀ ਗੱਲ ਹੋਵੇ, ਕਿਵੇਂ ਜਿਹੜੀਆਂ ਵੱਡੀਆਂ ਕੰਪਨੀਜ਼ ਦੇ ਵਿੱਚ ਜਿਹੜੇ ਭਾਰਤੀ ਨੇ ਹੁਣ ਮਤਲਬ ਪਿਛਲੇ ਸਾਲ ਸਟੂਡੈਂਟਸ ਵੀ ਵੱਡੀ ਲੈਵਲ ਦੇ ਉੱਤੇ ਮਤਲਬ ਪਿਛਲਾ 1 ਸਾਲ ਦੇ ਵਿੱਚ ਜਿੰਨੇ ਸਟੂਡੈਂਟਸ ਆਏ ਨੇ ਪਿਛਲੇ 10-12 ਸਾਲਾਂ ਦੇ ਵਿੱਚ ਉਹ ਇੱਕ ਰਿਕਾਰਡ ਤੋੜ ਸੀਗਾ ਨੰਬਰ ਜਿਹੜਾ ਅਮਰੀਕਾ ਨੇ ਬਿਜ਼ਨਸ ਇੰਡੀਆ ਦੇ ਵਿੱਚੋਂ ਲਿਆਂਦਾ। ਜੇ ਅਸੀਂ ਸਟੂਡੈਂਟਸ ਦੇ ਪੱਖ ਤੋਂ ਦੇਖੀਏ, ਉਹ ਹਰ ਇੱਕ ਸੈਕਟਰ ਦੇ ਵਿੱਚੋਂ ਹੈਗਾ। ਮੰਡੀ ਹੈ, ਹਥਿਆਰਾਂ ਦੀ ਵੀ ਵੱਡੀ ਮੰਡੀ ਹੈ ਜਦੋਂ ਅਸੀਂ ਦੇਖਦੇ ਹਾਂ। ਅਤੇ ਫਿਰ ਚੀਨ ਇੱਕ ਅਜਿਹਾ ਫੈਕਟਰ ਹੈ ਜਿਹੜਾ ਭਾਰਤ ਦੇ ਉੱਤੇ ਅਮਰੀਕਾ ਹਮੇਸ਼ਾ ਰਿਲਾਈ ਕਰਦਾ ਰਿਹਾ ਪਿਛਲੇ ਸਮੇਂ ਦੇ ਵਿੱਚ, ਕਿ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਾਡੇ ਸਟ੍ਰੈਟੇਜਿਕ ਇੰਟਰਸਟ ਨੇ ਉਹ ਅਸੀਂ ਇਸ ਹਿਸਾਬ ਨਾਲ ਬਣਾਈਏ ਤਾਂ ਕਿ ਅਸੀਂ ਭਾਰਤ ਨੂੰ ਵਰਤ ਸਕੀਏ ਚੀਨ ਦੇ ਖਿਲਾਫ। ਇਹ ਗੱਲ ਜੱਗ ਜ਼ਾਹਰ ਹੈ, ਦੁਨੀਆ ਦੇ ਵਿੱਚ ਇਹ ਗੱਲ ਮੰਨੀ ਜਾ ਰਹੀ ਹੈ। ਅਤੇ ਇੱਥੇ ਇਹ ਵੀ ਇੱਕ ਇੰਪੋਰਟੈਂਟ ਗੱਲ ਆ ਵੀ ਆਉਂਦੇ ਸਮੇਂ ਦੇ ਵਿੱਚ ਜਾਂ ਅਗਲੇ ਸਾਲ ਹੁਣ ਅਮਰੀਕਾ ਦੇ ਵਿੱਚ ਵੀ ਚੋਣਾਂ ਹੋਣੀਆਂ ਨੇ। ਸੋ ਅਮਰੀਕਾ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਫੋਰਨ ਪੋਲਿਸੀ ਦੇ ਹਵਾਲੇ ਨਾਲ ਇਹ ਚੀਜ਼ ਦਿਖਾਉਣੀ ਆ ਅਮਰੀਕਨਾਂ ਨੂੰ ਕਿ ਅਸੀਂ ਕੀ ਕਰ ਰਹੇ ਹਾਂ ਚੀਨ ਦੇ ਖਿਲਾਫ, ਜਾਂ ਜਿਹੜੇ ਅਮਰੀਕਾ ਨੂੰ ਥ੍ਰੈਟ ਨੇ ਸਟ੍ਰੈਟੇਜਿਕ ਥ੍ਰੈਟ ਉਹਨਾਂ ਦੇ ਖਿਲਾਫ ਅਸੀਂ ਕੀ ਕਰ ਰਹੇ ਹਾਂ, ਉਹਦੇ ਲਈ ਵੀ ਭਾਰਤ ਦਾ ਸਟਰੋਂਗ ਹੋਣਾ, ਭਾਰਤ ਦਾ ਅਮਰੀਕਾ ਦੇ ਨਾਲ ਖੜਨਾ। ਅਤੇ ਜਿਵੇਂ ਮਤਲਬ ਮੋਦੀ ਨੂੰ ਵੈਲਕਮ ਦਿੱਤੇ ਗਏ ਆ ਪਿਛਲੇ ਸਮੇਂ ਦੇ ਵਿੱਚ, ਇਹ ਰੀਅਲੀ ਇੱਕ ਦੇਖਣ ਵਾਲੀ ਗੱਲ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਇਹ ਇੱਕ ਸੈਲਿੰਗ ਚਿਪ ਹੈ ਚੋਣਾਂ ਦੇ ਵਿੱਚ ਵੀ, ਕਿ ਅਸੀਂ ਭਾਰਤ ਕਿਵੇਂ ਸਾਡਾ ਐਲਾਈ ਆ ਅਤੇ ਕਿਵੇਂ ਅਸੀਂ ਉਸ ਖਿੱਤੇ ਦੇ ਵਿੱਚ ਆਪਣਾ ਪੈਰ ਧਰਾਵਾ ਰੱਖ ਕੇ ਅੱਗੇ ਅਸੀਂ ਚੀਨ ਦੇ ਖਿਲਾਫ ਉਹ ਕਰ ਰਹੇ ਹਾਂ। ਸੋ ਓਵਰਆਲ ਇਹ ਸਾਰੀ ਜਿਹੜੀ ਸਟ੍ਰੈਟੇਜਿਕ ਇੰਟਰਸਟ ਦੀ ਕਹਾਣੀ ਆ ਕਿਵੇਂ ਦੇਖ ਰਹੇ ਹੋ? ਅਤੇ ਅੱਜ ਦੀ ਡੇਟ ਦੇ ਵਿੱਚ ਜਦੋਂ ਇਹ ਸਾਰਾ ਮਾਮਲਾ ਹੁਣ ਪਟਾਰੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ, ਇਹਦਾ ਕੀ ਇੰਪੈਕਟ ਇਹਦੇ 'ਤੇ ਪੈਂਦਾ ਨਜ਼ਰ ਆਉਂਦਾ? ਬਿਲਕੁਲ ਅਮਰਵੀਰ ਸਿੰਘ ਜੀ, ਤੁਸੀਂ ਜਿਹੜੀ ਗੱਲ ਮਤਲਬ ਅਸੀਂ ਪਿਛਲੇ ਸੈਗਮੈਂਟ 'ਚ ਵੀ ਕੋਈ ਸ਼ੋਈ ਸੀ ਉਹ ਗੱਲ ਕਿ ਇੰਡੀਆ ਅਤੇ ਅਮਰੀਕਾ ਦੇ ਜਿਹੜੇ ਰਿਲੇਸ਼ਨਸ ਨੇ ਉਹ ਬੜਾ ਉਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਆ ਕਿ ਇਸ ਕੇਸ ਦਾ ਅਤੇ ਇਸ ਰਿਲੇਸ਼ਨ ਦਾ ਬਹੁਤ ਗੂੜਾ ਸੰਬੰਧ ਆ। ਅਤੇ ਮੈਂ ਤੁਹਾਨੂੰ ਇੱਕ ਕੋਟ ਸਾਂਝਾ ਕਰਨਾ ਚਾਹੁੰਦਾ ਆਪਣੇ ਦਰਸ਼ਕਾਂ ਦੇ ਨਾਲ ਕਿ ਜਦੋਂ ਬਾਈਡਨ ਹੁਣ ਲਾਸਟ ਟਾਈਮ ਗਏ ਸੀ ਇੰਡੀਆ, ਅਤੇ ਉਦੋਂ ਜਿਹੜਾ ਬਾਈਡਨ ਦੀ ਸਟੇਟਮੈਂਟ ਸੀ ਕਿ ਦਾ ਰਿਲੇਸ਼ਨਸ਼ਿਪ ਇੰਡੀਆ ਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਆ, ਦਾ ਰਿਲੇਸ਼ਨਸ਼ਿਪ ਵਾਸ ਅਮੰਗ ਦਾ ਮੋਸਟ ਕੌਨਸੀਕੁਐਂਸ਼ੀਅਲ ਇਨ ਦਾ ਵਰਲਡ
ਐਂਡ ਮੋਰ ਡਾਇਨਾਮਿਕ ਦੈਨ ਐਟ ਐਨੀ ਟਾਈਮ ਇਨ ਹਿਸਟਰੀ। ਮਤਲਬ ਹੁਣ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਕਿ ਬਾਈਡਨ ਇਹ ਗੱਲ ਕਹਿ ਰਹੇ ਆ ਕਿ ਇੰਡੀਆ ਜਿਹੜਾ ਆ ਉਹਦੇ ਨਾਲ ਜਿਹੜਾ ਰਿਲੇਸ਼ਨ ਆ, ਜਿੰਨਾ ਹੁਣ ਤੱਕ ਦਾ ਅਮਰੀਕੀ ਇਤਿਹਾਸ ਆ ਜਾਂ ਇੰਡੀਆ ਅਮਰੀਕਾ ਦਾ ਰਿਲੇਸ਼ਨ ਆ, ਉਹਦਾ ਜਿੰਨਾ ਇਤਿਹਾਸ ਆ ਉਹਦੇ ਵਿੱਚੋਂ ਮਤਲਬ ਇਹ ਜਿਹੜਾ ਟਾਈਮ ਆ, ਇਸ ਟਾਈਮ ਇਹ ਰਿਲੇਸ਼ਨ ਸਭ ਤੋਂ ਵੱਧ ਇੰਪੋਰਟੈਂਟ ਆ ਜੀ। ਤੇ ਉਹਦੀ ਇੰਪੋਰਟੈਂਸ ਦੀ ਵਜ੍ਹਾ ਜਿਹੜੀ ਆ ਉਹ ਹੈਗਾ ਚਾਈਨਾ ਦੀ ਪ੍ਰੈਜ਼ੈਂਸ ਇੰਡੀਆ ਦੇ ਗੁਆਂਢ ਦੇ ਵਿੱਚ। ਤੇ ਚਾਈਨਾ ਦੇ ਪ੍ਰਤੀ ਜਿਹੜਾ ਯੂਐਸ ਦਾ ਰਵੱਈਆ ਆ, ਕਿਉਂਕਿ ਯੂਐਸ ਦੀ ਜਿਹੜੀ ਸਾਰੀ ਫੋਰਨ ਪੋਲਿਸੀ ਆ ਉਹ ਕਿਸੇ ਟਾਈਮ ਫੋਕਸਡ ਹੁੰਦੀ ਸੀ ਰਸ਼ੀਆ ਦੇ ਉੱਤੇ, ਪਰ ਅੱਜ ਦੇ ਟਾਈਮ ਦੇ ਵਿੱਚ ਰਸ਼ੀਆ ਦੇ ਉੱਤੇ ਵੀ ਉਹ ਫੋਕਸਡ ਆ, ਪਰ ਇੱਕ ਵੱਡਾ ਹਿੱਸਾ ਜਿਹੜਾ ਫੋਰਨ ਪੋਲਿਸੀ ਦਾ ਆ ਉਹ ਚਾਈਨਾ ਤੇ ਫੋਕਸਡ ਆ। ਤੇ ਉਹੀ ਜਿਹੜੀ ਆ ਡਿਕਟੇਟ ਕਰ ਰਹੀ ਆ, ਚਾਈਨਾ ਡਿਕਟੇਟ ਕਰ ਰਿਹਾ ਹੈ ਯੂਐਸ ਦੀ ਫੋਰਨ ਪੋਲਿਸੀ ਨੂੰ, ਤੇ ਜਿਹਦੇ ਵਿੱਚ ਉਹਦੇ ਅਲਾਈਸ ਬਣ ਰਹੇ ਆ। ਤੇ ਇੰਡੀਆ ਜਿਹੜਾ ਆ ਉਹ ਇਹ ਗੱਲ ਸਮਝਣ ਵਾਲੀ ਆ ਕਿ ਇੱਕ ਦੁਨੀਆ ਦੀ ਮਤਲਬ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ, ਚਾਈਨਾ ਦੇ ਗਵਾਂਢ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ, ਲਗਭਗ ਅੱਜ ਕਹੀਏ ਕਿ ਸਭ ਤੋਂ ਵੱਡੀ ਆਬਾਦੀ ਵਾਲੀ ਕੰਟਰੀ ਆ, ਜਿਹਦੀ ਇਕੋਨਮੀ ਵੀ ਜਿਹੜੀ ਆ, ਕਿਉਂਕਿ ਆਬਾਦੀ ਦੇ ਕਰਕੇ ਇਕੋਨਮੀ ਵੀ ਗਰੋ ਕਰ ਰਹੀ ਆ। ਤੇ ਮੰਡੀ ਇੱਕ ਬਹੁਤ ਵੱਡੀ ਮੰਡੀ ਆ, ਕਿਉਂਕਿ ਵੈਸਟ ਦੀ ਜਿਹੜੀ ਇੱਕ ਤਾਂ ਚਾਈਨਾ ਵਾਲਾ ਫੈਕਟਰ ਕੰਮ ਕਰਦਾ, ਦੂਜਾ ਜਿਹੜੀ ਵੈਸਟ ਦੀ ਸਾਰੀ ਪੋਲਿਸੀ ਆ ਉਹ ਕਿਉਂਕਿ ਮਾਰਕੀਟ ਓਰੀਐਂਟਡ ਹੁੰਦੀ ਆ, ਤੇ ਉਹ ਮਾਰਕੀਟ ਵੀ ਇੰਡੀਆ ਦੇ ਕੋਲ ਸਭ ਤੋਂ ਵੱਡੀ ਆ। ਤੇ ਤੀਜਾ ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਡਕਸ਼ਨ ਲਾਈਨ ਹੈ ਜਿਹੜੀ ਵੈਸਟ ਦੇ ਪ੍ਰੋਡਕਟਸ ਦੀ ਜਿਹੜੀ ਆ, ਅੱਜ ਉਹ ਚਾਈਨਾ ਦੇ ਵਿੱਚ ਹਜੇ ਵੀ ਜਿਹੜੀ ਆ ਸਭ ਤੋਂ ਵੱਧ ਚਾਈਨਾ ਦੇ ਵਿੱਚ ਆ, ਪਰ ਉੱਥੋਂ ਮੂਵ ਕਰਨ ਦੀ ਜਿਹੜੀ ਜਦੋਂ ਲਾਈਨ ਲੈਂਦਾ ਹੈ ਯੂਐਸ ਜਾਂ ਸਾਰਾ ਵੈਸਟ, ਤਾਂ ਉਹਦੇ ਵਿੱਚ ਇੰਡੀਆ ਇੱਕ ਇੰਪੋਰਟੈਂਟ ਪਲੇਅਰ ਆ। ਹੁਣ ਇਹ ਜਿਹੜੇ ਸਾਰੀਆਂ ਗੱਲਾਂ ਆ, ਇਹ ਜਿਹੜੀ ਪੋਲਿਸੀ ਆ ਯੂਐਸ ਦੀ, ਇਹ ਕੋਈ ਗਵਰਨਮੈਂਟ ਦੇ ਉੱਤੇ ਡਿਪੈਂਡੈਂਟ ਨਹੀਂ ਹੁੰਦੀ ਕਿ ਇੰਡੀਆ ਦੇ ਵਿੱਚ ਕਿਹੜੀ ਗਵਰਨਮੈਂਟ ਆ ਜੀ। ਮਤਲਬ ਇਹ ਸਟੇਟ ਪੋਲਿਸੀਜ਼ ਹੁੰਦੀਆਂ ਨੇ, ਸਰਕਾਰਾਂ ਤਾਂ 5 ਸਾਲ ਬਾਅਦ ਬਦਲਦੀਆਂ ਰਹਿੰਦੀਆਂ, ਪਰ ਜਿਹੜੀਆਂ ਇਹ ਪੋਲਿਸੀਜ਼ ਹੁੰਦੀਆਂ ਨੇ ਮਤਲਬ ਕਈ ਸਾਲ, ਕਈ ਦਹਾਕਿਆਂ ਦੇ ਲਈ ਬਣਾਈਆਂ ਜਾਂਦੀਆਂ। ਤਾਂ ਯੂਐਸ ਜਿਹੜਾ ਆ ਉਹਦੇ ਬਾਰੇ ਹੁਣ ਰੀਸੈਂਟਲੀ ਬਲਿੰਕਨ ਨੇ ਇੱਕ ਯੂਨੀਵਰਸਿਟੀ ਦੇ ਵਿੱਚ ਸਪੀਚ ਦਿੰਦਿਆਂ ਇਹ ਗੱਲ ਕਹੀ ਸੀ ਕਿ ਜਿਹੜੀ ਯੂਐਸ ਦੀ ਪੋਲਿਸੀ ਆ, ਜਿਹੜਾ ਨਿਊ ਵਰਲਡ ਆਰਡਰ ਐਸਟੈਬਲਿਸ਼ ਹੋ ਰਿਹਾ ਆ, ਉਹਦੇ ਵਿੱਚ ਜਿਹੜੀ ਯੂਐਸ ਦੀ ਸਾਰੀ ਫੋਰਨ ਪੋਲਿਸੀ ਆ ਉਹ ਵੈਲਿਊ ਬੇਸਡ ਫੋਰਨ ਪੋਲਿਸੀ ਆ ਜੀ। ਤਾਂ ਉਹ ਵੈਲਿਊ ਬੇਸਡ ਫੋਰਨ ਪੋਲਿਸੀ ਕੀ ਆ ਕਿ ਜਿਹੜੀਆਂ ਯੂਐਸ ਜਿਨ੍ਹਾਂ ਵੈਲਿਊਜ਼ ਤੇ ਖੜਾ ਆ, ਫਰੀडम ਆਫ ਐਕਸਪ੍ਰੈਸ਼ਨ, ਡੈਮੋਕ੍ਰੇਸੀ, ਜਿਹਦੇ ਉੱਤੇ ਉਹ ਚਾਈਨਾ ਨੂੰ ਤੇ ਰਸ਼ੀਆ ਨੂੰ ਜਿਹੜਾ ਆ ਪੋਲੀਟੀਕਲੀ ਕੰਟੇਨ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਜਿਹੜੀਆਂ ਕੰਟਰੀਜ਼ ਨੇ ਉਹ ਆਟੋਕ੍ਰੈਟਿਕ ਕੰਟਰੀਜ਼ ਨੇ, ਉੱਥੇ ਡੈਮੋਕ੍ਰੇਸੀ ਨਹੀਂ ਆ, ਉੱਥੇ ਫਰੀडम ਆਫ ਐਕਸਪ੍ਰੈਸ਼ਨ ਨਹੀਂ ਆ, ਉੱਥੇ ਹਿਊਮਨ ਰਾਈਟਸ ਨਹੀਂ ਆ। ਪਰ ਯੂਐਸ ਦੇ ਕੋਲੇ ਹੈਗਾ, ਤੇ ਯੂਐਸ ਇੱਕ ਸਟੇਬਲ ਤੇ ਜ਼ਿਆਦਾ ਪੀਸ ਵਾਲਾ ਜਿਹੜਾ ਵਰਲਡ ਆਰਡਰ ਆ ਉਹ ਦੇ ਸਕਦਾ ਦੁਨੀਆ ਨੂੰ। ਤਾਂ ਹੁਣ ਇਹ ਸਾਰੇ ਸਿਨੈਰੀਓ ਦੇ ਵਿੱਚ ਇੰਡੀਆ ਕਿੱਥੇ ਖੜਦਾ ਆ? ਤਾਂ ਉੱਥੇ ਹੀ ਇਹ ਗੱਲ ਸਮਝਣ ਵਾਲੀ ਹੈ ਕਿ ਇਹ ਗੱਲ ਹੋ ਸਕਦਾ ਹੈ ਕਿ ਬਾਈਡਨ ਤੇ ਜਿਹੜਾ ਯੂਐਸ ਐਡਮਿਨਿਸਟ੍ਰੇਸ਼ਨ ਆ ਉਹ ਨਰਿੰਦਰ ਮੋਦੀ ਨੂੰ ਲਾਈਕ ਨਹੀਂ ਕਰਦਾ ਹੋਊਗਾ। ਇਸੇ ਕਰਕੇ ਜਿਹੜਾ ਯੂਐਸ ਐਡਮਿਨਿਸਟ੍ਰੇਸ਼ਨ ਆ ਉਹਨੇ ਜਦੋਂ ਤੱਕ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਨਹੀਂ ਸੀ ਵੀਜ਼ਾ ਦਿੱਤਾ ਉਹਨਾਂ ਨੂੰ। ਪਰ ਜਦੋਂ ਉਹ ਡੈਜ਼ਿਗਨੇਟਡ ਹੋ ਗਏ ਆ ਪ੍ਰਾਈਮ ਮਿਨਿਸਟਰ, ਮੋਦੀ ਡੈਜ਼ਿਗਨੇਟਡ ਹੋ ਗਿਆ, ਫਿਰ ਉਹਨੂੰ ਵੀਜ਼ਾ ਵੀ ਦਿੱਤਾ, ਉਹਨੂੰ ਰੈੱਡ ਕਾਰਪੇਟ ਵੈਲਕਮ ਵੀ ਦਿੱਤਾ। ਤਾਂ ਇਹ ਮਜਬੂਰੀ ਵੀ ਹੋ ਸਕਦੀ ਹੈ ਯੂਐਸ ਦੀ। ਹੁਣ ਸਾਨੂੰ ਇਹ ਗੱਲ ਸਮਝਣੀ ਮਤਲਬ ਬੜੀ ਜ਼ਰੂਰੀ ਆ ਵੀ ਫਿਰ ਜੇ ਇਹ ਮਜਬੂਰੀ ਹੈ, ਜੇ ਆਪਾਂ ਇਸ ਗੱਲ ਨੂੰ ਸਮਝ ਲਈ ਵੀ ਇਹ ਮਜਬੂਰੀ ਆ, ਤੇ ਉਸੇ ਮਜਬੂਰੀ ਦੇ ਚੱਲਦਿਆਂ ਹੀ ਜਿਹੜਾ ਯੂਐਸ ਆ ਉਹਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਬਾਈਡਨ ਨੇ ਆਪ ਵੀ ਇਹ ਮਸਲਾ ਰੇਜ਼ ਕੀਤਾ ਬਿਹਾਈਂਡ ਦਾ ਡੋਰਸ ਮੋਦੀ ਦੇ ਨਾਲ ਜੀ। ਤੇ ਯੂਐਸ ਦੇ ਜਿਹੜੇ ਹਾਇਰ ਸਿਕਿਉਰਿਟੀ ਅਫੀਸ਼ੀਅਲਸ ਆ ਉਹ ਬਾਰ-ਬਾਰ ਇੰਡੀਆ ਗਏ, ਇੰਡੀਆ ਦੀਆਂ ਏਜੰਸੀਜ਼ ਦੇ ਹਾਇਰ ਅਫੀਸ਼ੀਅਲਸ ਨੂੰ ਗੱਲ ਕਰਕੇ ਉਹਨਾਂ ਨੂੰ ਇਹ ਗੱਲ ਸਮਝਾਉਣ ਦੇ ਲਈ ਕਿ ਤੁਸੀਂ ਇਹ ਹਰਕਤਾਂ ਨਾ ਕਰੋ। ਮਤਲਬ ਯੂਐਸ ਜਿਹੜਾ ਆ ਉਹ ਹਜੇ ਵੀ ਇਸ ਕੇਸ ਦੇ ਵਿੱਚ ਵੀ ਜਿਹੜਾ ਆ ਆਪਣੀ ਜਿਹੜੀ ਇੰਡੀਆ ਦੀ ਪੋਜੀਸ਼ਨ ਆ ਉਹਨੂੰ ਉੱਥੇ ਤਰਜੀਹ ਦੇ ਰਿਹਾ। ਪਰ ਇੰਡੀਆ ਕੀ ਕਰ ਰਿਹਾ? ਇੰਡੀਆ ਦੀ ਸਾਰੀ ਫੋਰਨ ਪੋਲਿਸੀ ਨੇ ਯੂਐਸ ਦੀ ਜਿਹੜੀ ਇਹ ਪੋਜੀਸ਼ਨ ਆ ਉਹਦਾ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ, ਡਬਲ ਗੇਮ ਖੇਲਣ ਦੀ ਕੋਸ਼ਿਸ਼ ਕੀਤੀ। ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਵਿੱਚ ਦੇਖਿਆ ਕਿ ਇੰਡੀਆ ਜਿਹੜਾ ਆ ਯੂਐਸ ਨੂੰ ਇਹ ਅਹਿਸਾਸ ਕਰਾਉਂਦਾ ਆ ਰਿਹਾ ਕਿ ਚਾਈਨਾ ਦੇ ਨਾਲ ਟਕਰਾਅ ਦੇ ਚੱਲਦੇ ਆ ਇੰਡੀਆ ਯੂਐਸ ਦਾ ਸਟਰੋਂਗ ਪਾਰਟਨਰ ਜਿਹੜਾ ਆ ਇਸ ਖਿੱਤੇ 'ਚ ਬਣ ਸਕਦਾ ਹੈ ਤੇ ਬਣ ਰਿਹਾ ਹੈ ਜੀ। ਪਰ ਜਦੋਂ ਹੁਣ ਰਸ਼ੀਆ ਯੂਕਰੇਨ ਦਾ ਮਸਲਾ ਆਇਆ ਤਾਂ ਇੰਡੀਆ ਨੇ ਆਪਣੀ ਜਿਹੜੀ ਅਲਾਈਨਮੈਂਟ ਆ ਰਸ਼ੀਆ ਦੇ ਨਾਲ ਖੁੱਲ੍ਹ ਕੇ ਪ੍ਰਗਟ ਕੀਤੀ। ਹਰ ਮਸਲੇ ਤੇ ਹਰ ਰੈਜ਼ੋਲੂਸ਼ਨ ਦੇ ਉੱਤੇ ਇੰਡੀਆ ਜਿਹੜਾ ਐਂਟੀ ਯੂਐਸ ਸਟੈਂਡ ਲਿਆ ਇੰਡੀਆ ਨੇ। ਤੇ ਰਸ਼ੀਆ ਦਾ ਜਿਹੜਾ ਤੇਲ ਆ ਉਹ ਸਾਰਾ ਖਰੀਦ ਕੇ ਕਿਵੇਂ ਦੁਨੀਆ ਦੀ ਮੰਡੀ 'ਚ ਪਹੁੰਚਾਇਆ, ਸੈਂਕਸ਼ਨਸ ਦੇ ਬਾਵਜੂਦ ਸੈਂਕਸ਼ਨਸ ਨੂੰ ਓਵਰ ਰੂਲ ਕਰਕੇ
ਤੇ ਤੁਹਾਨੂੰ ਯਾਦ ਹੋਣਾ ਇੱਕ ਜਿਹੜੇ ਮਤਲਬ ਉਹਦਾ ਨਾਮ ਨਹੀਂ ਯਾਦ, ਉਹ ਕੋਈ ਆਪਣਾ ਸਿੱਖਾਂ ਦਾ ਹੀ ਮੁੰਡਾ ਹੈ ਜਿਹੜਾ US ਐਡਮਿਨਿਸਟ੍ਰੇਸ਼ਨ ਦੇ ਵਿੱਚ ਹਾਇਰ ਪੋਸਟ ਤੇ, ਜਿਹਨੇ ਇਹ ਸਾਰੀਆਂ ਸੈਂਕਸ਼ਨਸ ਜਿਹੜੀਆਂ ਰਸ਼ੀਆ ਦੇ ਉੱਤੇ ਬਣੀਆਂ ਸੀ ਇਹਨਾਂ ਨੂੰ ਫੋਰਮ ਕੀਤਾ ਸੀ ਜੀ। ਉਹ ਜਾ ਕੇ ਜਦੋਂ ਸਟਾਰਟਿੰਗ ਦੇ ਵਿੱਚ ਇੰਡੀਆ ਨੇ ਰਸ਼ੀਆ ਦਾ ਆਇਲ ਲੈਣਾ ਸ਼ੁਰੂ ਕੀਤਾ ਤਾਂ ਉਦੋਂ ਜਾ ਕੇ ਸਟਾਰਟਿੰਗ 'ਚ ਇੱਕ ਧਮਕੀ ਵੀ ਦੇ ਆਇਆ ਸੀ ਇੰਡੀਆ ਨੂੰ ਕਿ ਜੇ ਤੁਸੀਂ ਇਹ ਸੈਂਕਸ਼ਨਸ ਨੂੰ ਓਵਰਰੂਲ ਕਰੋਗੇ ਤਾਂ ਅਸੀਂ ਤੁਹਾਡੀ ਵੀ ਪਰਵਾਹ ਨਹੀਂ ਕਰਾਂਗੇ। ਪਰ ਫਿਰ ਵੀ ਇੰਡੀਆ ਜਿਹੜਾ ਆ, ਕਿਉਂਕਿ ਉਹਨੂੰ ਇਹ ਗੱਲ ਪਤਾ ਸੀ ਕਿ ਅੱਜ US ਨੂੰ ਸਾਡੀ ਲੋੜ ਆ ਤੇ ਇਹਦੇ ਚੱਲਦੇ ਆ ਉਹ ਖੁੱਲ੍ਹ ਖੇਲ ਜਿਹੜੀ ਆ ਉਹ ਖੇਡਦੇ ਰਹੇ, ਤੇ ਜਿਹਦੇ ਵਿੱਚ ਇਸੇ ਕੌਨਫੀਡੈਂਸ ਦੇ ਨਾਲ ਉਹਨਾਂ ਨੇ ਐਕਟ ਵੀ ਕੀਤੇ ਆ ਵੈਸਟਰਨ ਲੈਂਡ ਦੇ ਉੱਤੇ ਜਿਹੜੀ ਆ। ਪਰ ਹੁਣ ਇਹ ਸਾਰੀਆਂ ਜਿਹੜੀ ਇਹ ਗੇਮ ਚੱਲ ਰਹੀ ਆ ਉਹਦੇ ਵਿੱਚ ਮਤਲਬ ਹੁਣ ਜਿਹੜਾ US ਤੇ ਇੰਡੀਆ ਦਾ ਜਿਹੜਾ ਰਿਲੇਸ਼ਨ ਆ ਵੀ ਉਹ ਹਿਊਮਨ ਰਾਈਟਸ ਵੈਲਿਊ ਨੂੰ ਛੱਕੇ ਟੰਕੇ ਮਤਲਬ ਸਾਰਾ ਕੁਝ ਕਰਕੇ US ਇੰਡੀਆ ਨੂੰ ਕੋਸ਼ਿਸ਼ ਕਰ ਰਿਹਾ ਹੈ ਕਿ ਤੁਸੀਂ ਮਤਲਬ ਸਾਡੇ ਇੰਪੋਰਟੈਂਟ ਪਾਰਟਨਰ ਹੋ ਪਰ ਤੁਸੀਂ ਲਿਮਿਟਸ ਦੇ ਵਿੱਚ ਰਹੋ, ਪਰ ਇੰਡੀਆ ਨੇ ਲਿਮਿਟਸ ਕ੍ਰੋਸ ਕਰਤੀਆਂ ਜੀ ਮਤਲਬ ਮੋਦੀ ਰਜੀਮ ਦੇ ਵਿੱਚ। ਹੁਣ ਇੰਡੀਆ ਦੀ ਜਿਹੜੀ ਪੋਪੂਲੇਸ਼ਨ ਆ ਜਿਹੜੀ ਜਿਹਨਾਂ ਕਿ ਲੀਡਰ ਆਪਣਾ ਚੁਣਨਾ ਹੁੰਦਾ ਉਹਦੀ ਜਿਹੜੀ ਪੋਪੂਲਰ ਸਪੋਰਟ ਆ ਮੋਦੀ ਦੀ ਉਹ ਲਗਾਤਾਰ ਵੱਧ ਰਹੀ ਆ। ਮਤਲਬ ਜਿਹੜੀ ਆ ਇਹ ਕੇਸ ਵੀ ਹੋਇਆ ਜਿਹਦੇ ਵਿੱਚ ਸਾਰੇ ਜਿਹੜੇ ਪੋਲੀਟੀਕਲ ਐਨਾਲਿਸਟ ਆ ਉਹ ਇਹ ਗੱਲ ਕਹਿ ਰਹੇ ਆ ਕਿ ਇੰਡੀਆ ਨੂੰ ਗਲੋਬਲੀ ਤਾਂ ਸੈਟਬੈਕ ਲੱਗਿਆ ਆ ਇਸ ਗੱਲ ਦਾ ਕਿ ਉਹਦੀ ਜਿਹੜੀ ਇਮੇਜ ਆ ਉਹ ਡੈਂਟ ਹੋਈ ਆ। ਪਰ ਜਿਹੜੀ ਡੋਮੈਸਟਿਕ ਪੋਲਿਟਿਕਸ ਆ, ਕਿਉਂਕਿ ਇਲੈਕਸ਼ਨ ਬੜੇ ਕੁਝ ਮਹੀਨਿਆਂ ਬਾਅਦ ਇਲੈਕਸ਼ਨ ਆ ਰਿਹਾ ਇੰਡੀਆ ਦੇ ਵਿੱਚ, ਤਾਂ ਇੰਡੀਆ ਦੇ ਵਿੱਚ ਅਸੀਂ ਦੇਖਿਆ ਕਿ ਕੋਈ ਵੀ ਜਿਹੜਾ ਬੰਦਾ ਕਤਲੋਗਾਰਤ ਕਰਦਾ ਮਾਈਨੋਰਿਟੀਜ਼ ਦੀ, ਰਾਜੀਵ ਗਾਂਧੀ ਤੋਂ ਲੈ ਕੇ ਨਰਿੰਦਰ ਮੋਦੀ ਜਿਹੜਾ ਆ ਉਹਨੂੰ ਪੋਪੂਲਰ ਸਪੋਰਟ ਮਿਲਦੀ ਆ। ਤਾਂ ਉਹ ਕਹਿ ਰਹੇ ਆ ਕਿ ਡੋਮੈਸਟਿਕਲੀ ਜਿਹੜੀ ਇਹ ਗੱਲ ਆ ਵੀ ਜਿਹੜਾ ਮਤਲਬ ਚਾਈਨਾ ਦੇ ਨਾਲ ਇੰਡੀਆ ਦਾ ਜਿਹੜਾ ਬਿਹੇਵੀਅਰ ਰਿਹਾ ਕਿ ਚਾਈਨਾ ਨੇ ਇੰਡੀਆ ਦੀ ਜ਼ਮੀਨ ਤੇ ਕਬਜ਼ਾ ਵੀ ਕਰ ਲਿਆ, ਤੇ ਜਿਹੜਾ ਮੋਦੀ ਕਹਿੰਦਾ ਹੁੰਦਾ ਸੀ ਮੇਰਾ ਪਤਾ ਨਹੀਂ ਕਿੰਨੇ ਇੰਚ ਦੀ 52 ਇੰਚ ਦੀ ਛਾਤੀ ਆ ਕਿ ਉਹ ਖੁਸਕਿਆ ਤੱਕ ਨਹੀਂ ਜੀ, ਕਿ ਉਹਦੀ ਜਿਹੜੀ ਇਹ ਛਵੀ ਦੁਬਾਰਾ ਘੇੜਨ ਲਈ ਕਿ ਦੇਸ਼ ਦੇ ਦੁਸ਼ਮਣਾਂ ਨੂੰ ਮੋਦੀ ਛੱਡਦਾ ਨਹੀਂ, ਉਹ ਕਿਤੇ ਵੀ ਹੋਣ ਵੀ ਉਹਦੇ ਲਈ ਇਹ ਐਕਟ ਕੀਤੇ ਗਏ। ਤੁਸੀਂ ਦੇਖੋ ਕਿ ਟਾਈਮ ਜਿਹੜਾ ਉਹ ਚੁਣ ਰਹੇ ਸੀ ਕਤਲ ਕਰਨ ਦਾ, ਬੰਦਿਆਂ ਨੂੰ ਮਾਰਨ ਦਾ, ਉਹ ਬਿਲਕੁਲ ਜਦੋਂ ਮੋਦੀ ਨੇ ਆਉਣਾ ਸੀ US ਵੀ ਉਹਨਾਂ ਦੇ ਬੰਦੇ ਇਹ ਗੱਲ ਸੋਚ ਕੇ ਬੈਠੇ ਆ ਕਿ ਉਹਨਾਂ ਦਾ ਸ਼ਾਇਦ ਜਿਹੜਾ ਉਹ ਡੋਮੈਸਟਿਕ ਪੋਲਿਟਿਕਸ ਦੇ ਵਿੱਚ ਮਤਲਬ ਇਹਨੂੰ ਪ੍ਰੋਫਿਟ ਲੈਣਾ ਚਾਹੁੰਦੇ ਆ, ਲਾਭ ਲੈਣਾ ਚਾਹੁੰਦੇ ਆ ਜੀ। ਹੁਣ US ਦੇ ਲਈ ਇਹ ਬੜਾ ਚੈਲੰਜ ਵੱਡਾ ਬਣਿਆ ਹੋਇਆ ਕਿ ਉਸ ਖਿੱਤੇ ਦੇ ਵਿੱਚ ਇੰਡੀਆ ਦੀ ਜਿਹੜੀ ਪੋਲੀਟੀਕਲ ਐਸਟੈਬਲਿਸ਼ਮੈਂਟ ਆ, ਜੇ ਉਹ ਇਹੋ ਜਿਹੇ ਐਕਟ ਕਰਦੀ ਆ, ਜੇ ਉਹ US ਦੀਆਂ ਜਿਹੜੀਆਂ ਵੈਲਿਊਜ਼ ਨੇ, ਪੋਲੀਟੀਕਲ ਵੈਲਿਊਜ਼ ਨੇ, ਉਹਨਾਂ ਦੇ ਮੁਤਾਬਕ ਨਹੀਂ ਚੱਲਦੀ, ਤੇ ਉੱਥੇ ਫਿਰ ਮਤਲਬ US ਕੀ ਕਰ ਸਕਦਾ ਹੈ, ਇਹ ਹੁਣ ਵੱਡਾ ਸਵਾਲ ਆ। ਕਿਉਂਕਿ ਚਾਈਨਾ ਦੀ ਗਵਾਂਢ ਦੇ ਵਿੱਚ US ਨੂੰ ਅਲਾਈ ਚਾਹੀਦਾ ਹੈ, ਪਰ ਉਹ ਅਲਾਈ ਜੇ ਮਤਲਬ ਜਿਹੋ ਜਿਹੇ ਰੂਪ ਚ ਨਰਿੰਦਰ ਮੋਦੀ ਦੀ ਰਜੀਮ ਸਾਹਮਣੇ ਆ ਰਹੀ ਆ ਤਾਂ US ਉਹਦੇ ਨਾਲ ਮਤਲਬ ਲੌਂਗ ਟਰਮ ਅਲਾਈ ਨਹੀਂ ਰਹਿ ਸਕਦਾ। ਮਤਲਬ US ਦੀ ਫਿਰ ਸਾਰੀ ਜਿਹੜੀ ਇੰਟਰਨੈਸ਼ਨਲ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਗਲੋਬਲ ਆਰਡਰ ਆ ਉਹੀ ਜਿਹੜਾ ਆ ਡਿਸਟਰਬ ਹੁੰਦਾ ਆ ਜੇ US ਇੰਡੀਆ ਦੇ ਨਾਲ ਇਸ ਫਾਰਮ ਦੇ ਵਿੱਚ ਅਲਾਈ ਰਹਿੰਦਾ ਆ। ਫਿਰ ਹੁਣ ਇਸੇ ਜਿਹੜੀ ਸਿਚੁਏਸ਼ਨ ਆ ਇਹਦੇ ਵਿੱਚੋਂ ਇਹ ਸੰਭਾਵਨਾਵਾਂ ਪੈਦਾ ਹੋ ਰਹੀਆਂ ਨੇ ਕਿ ਸ਼ਾਇਦ ਸਾਊਥ ਏਸ਼ੀਆ ਦੇ ਇਸ ਖਿੱਤੇ ਦੇ ਵਿੱਚ ਚਾਈਨਾ ਦੀ ਗਵਾਂਢ ਦੇ ਵਿੱਚ ਵੱਡੀਆਂ ਪੋਲੀਟੀਕਲ ਸ਼ਿਫਟਸ ਜਿਹੜੀਆਂ ਆ ਆਉਣ ਦੀ ਸੰਭਾਵਨਾ ਪੈਦਾ ਹੋ ਚੁੱਕੀ ਆ, ਤੇ ਉਹਦੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੇ ਨਾਲ ਇਹ ਮਤਲਬ ਇਨੀਸ਼ੀਅਲ ਪ੍ਰੋਸੀਡਿੰਗਸ ਨੇ ਉਹਦੀਆਂ ਜੋ ਹੁਣ ਇਹ ਸਾਰਾ ਕੁਝ ਵਾਪਰ ਰਿਹਾ ਆ। ਪਰ US ਦਾ ਇੰਟਰਸਟ ਇਹੀ ਆ ਕਿ ਉਹ ਉੱਥੇ ਚਾਈਨਾ ਦੀ ਗਵਾਂਢ ਦੇ ਵਿੱਚ ਆਪਣੇ ਲਈ ਸਟਰੋਂਗ ਅਲਾਈ ਚਾਹੁੰਦਾ ਆ, ਜਿਹੜਾ ਕਿ US ਦੀਆਂ ਜਿਹੜੀਆਂ US ਵੈਲਿਊਜ਼ ਨੇ ਉਹਨਾਂ ਦੇ ਮੁਤਾਬਕ ਜਿਹੜੀ ਰਜੀਮ ਚੱਲਦੀ ਹੋਵੇ। ਤੇ ਹੁਣ ਜਿਹੜੀ ਦੇਖਣ ਵਾਲੀ ਗੱਲ ਆ US ਇੰਡੀਆ ਰਿਲੇਸ਼ਨਸ ਦੇ ਵਿੱਚ, ਉਹ ਹੁਣ ਸਾਰਿਆਂ ਦੀ ਨਜ਼ਰ ਇਸੇ ਗੱਲ ਤੇ ਬਣੀ ਹੋਈ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਹੁਣ ਜਿਹੜਾ ਇਨਵੀਟੇਸ਼ਨ ਦਿੱਤਾ ਆ ਬਾਈਡਨ ਨੂੰ, ਇੰਡੀਆ ਦੀ ਗਵਰਨਮੈਂਟ ਜਿਹੜਾ 26 ਜਨਵਰੀ ਨੂੰ ਰਿਪਬਲਿਕ ਡੇ ਦੇ ਉੱਤੇ ਐਜ਼ ਅ ਚੀਫ ਗੈਸਟ ਇਨਵਾਈਟ ਕਰਨ ਜਾ ਰਹੀ ਆ, ਵੀ ਉਹਨੂੰ ਬਾਈਡਨ ਅਸੈਪਟ ਕਰਦੇ ਆ ਜਾਂ ਨਹੀਂ ਕਰਦੇ। ਜੇ ਬਾਈਡਨ, ਹੁਣ ਪੋਲੀਟੀਕਲ ਐਨਾਲਿਸਟ ਕਹਿ ਰਹੇ ਆ ਕਿ ਜੇ ਬਾਈਡਨ ਉਹਨੂੰ ਅਸੈਪਟ ਕਰਦੇ ਆ ਤਾਂ ਫਿਰ ਇਹ ਮੰਨਿਆ ਜਾਊਗਾ ਕਿ ਜਿਹੜੇ ਬਾਈਡਨ ਦਾ ਜਿਹੜਾ ਸੌਫਟ ਰਵੱਈਆ ਆ ਉਹ ਕੰਟੀਨਿਊ ਆ ਬਾਈਡਨ ਐਡਮਿਨਿਸਟ੍ਰੇਸ਼ਨ ਦਾ, ਕਿ ਉਹ ਆਪਣੀਆਂ ਜਿਹੜੀਆਂ US ਦੀਆਂ ਵੈਲਿਊਜ਼ ਨੇ ਉਹਨਾਂ ਨੂੰ ਛਿੱਕੇ ਟੰਗ ਕੇ ਵੀ ਜਿਹੜੇ ਇਹੋ ਜਿਹੇ ਮਤਲਬ ਜਿਹੜੀਆਂ ਰਜੀਮਸ ਨੇ ਉਹਨਾਂ ਦੀ ਸਪੋਰਟ ਦੇ ਵਿੱਚ ਸਿਰਫ ਆਪਣੇ ਇੰਟਰਸਟ ਲਈ ਵੀ ਉਹ ਅੱਗੇ ਵਧਣਗੇ। ਪਰ ਜੇ ਬਾਈਡਨ ਉਹਨੂੰ ਅਸੈਪਟ ਨਹੀਂ ਕਰਦੇ ਆ ਤੇ ਉਹਨੂੰ ਰਿਜੈਕਟ ਕਰਦੇ ਆ ਤਾਂ ਸ਼ਾਇਦ ਉਹ ਇੱਕ ਦੂਜੇ ਪਾਸੇ ਨੂੰ ਸਿਗਨਲ ਵੱਡਾ ਹੋਊਗਾ
ਕਿ ਹੁਣ ਜਿਹੜਾ US ਐਡਮਿਨਿਸਟ੍ਰੇਸ਼ਨ ਆ ਉਹ ਇੰਡੀਆ ਦੇ ਉੱਤੇ ਹੋਰ ਹਾਰਡ ਹੋਣ ਜਾ ਰਿਹਾ ਜੀ। ਨਹੀਂ, ਇਹ ਦੇਖਣ ਵਾਲੀ ਗੱਲ ਆ ਜਿਹੜੀ ਤੁਸੀਂ 26 ਜਨਵਰੀ ਵਾਲੀ ਕੀਤੀ ਹੈ। ਹਾਲਾਂਕਿ ਇਹਦੇ ਵਿੱਚ ਹਜੇ ਟਾਈਮ ਵੀ ਹੈਗਾ, ਪਰ ਇਹ ਦੇਖਣ ਵਾਲੀ ਗੱਲ ਹੈ ਵੀ 2 ਮਹੀਨੇ ਤੋਂ ਮੇਰੇ ਖਿਆਲ 2.5 ਮਹੀਨੇ ਦਾ ਸਮਾਂ ਆਲਰੇਡੀ ਹੋ ਚੁੱਕਿਆ ਜਦੋਂ ਭਾਰਤ ਨੇ ਇਨਵੀਟੇਸ਼ਨ ਐਕਸਟੈਂਡ ਕੀਤਾ ਸੀ, ਤੇ ਹਜੇ ਤੱਕ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਜਵਾਬ ਨਹੀਂ ਦਿੱਤਾ ਗਿਆ। ਸੋ ਕਿਤੇ ਨਾ ਕਿਤੇ ਜਿਹੜੀ ਆਹ ਸਾਰੀ ਕਹਾਣੀ ਪਿੱਛੇ ਪਰਦੇ ਦੇ ਪਿੱਛੇ ਚੱਲ ਰਹੀ ਸੀ, ਇਹ ਇੱਕ ਵੱਡਾ ਫੈਕਟਰ ਹੈ ਇਹਦੇ ਵਿੱਚ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਵਾਬ ਨਹੀਂ ਦਿੱਤਾ ਹੈਗਾ। ਜਦ ਕਿ ਅਸੀਂ ਦੂਜੇ ਪਾਸੇ ਦੇਖਦੇ ਹਾਂ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਪੋਲੀਟੀਕਲੀ ਬਹੁਤ ਇਸ ਕਿਸਮ ਦੀ ਲੌਬੀ ਹੈਗੀ ਹੈ ਜਿਹੜੀ ਭਾਰਤ ਨੂੰ ਸਟ੍ਰੈਟੇਜਿਕ ਇੰਟਰਸਟ ਦੇ ਮਾਮਲੇ ਦੇ ਵਿੱਚ ਬਹੁਤ ਇੰਪੋਰਟੈਂਟ ਸਮਝਦੀ ਆ, ਤੇ ਇਹ ਆਪ ਵੀ ਚਾਹੁੰਦੀ ਆ ਕਿ ਭਾਰਤ ਜਿਹੜਾ ਆ ਸਾਡਾ ਇੱਕ ਸਟਰੋਂਗ ਐਲਾਏ ਦੇ ਤੌਰ ਦੇ ਉੱਤੇ ਬਣਿਆ ਰਹੇ, ਤੇ ਬਣ ਕੇ ਅਗਲੇ ਸਮੇਂ ਦੇ ਵਿੱਚ ਉਹਨੂੰ ਅਸੀਂ ਹੋਰ ਨੇੜਤਾ ਦੇ ਨਾਲ ਲੈ ਕੇ ਆਈਏ, ਜਿਹੜਾ ਕਿ ਇਹਨਾਂ ਦੇ ਐਕਸ਼ਨਸ ਦੇ ਵਿੱਚ ਉਹ ਨਜ਼ਰ ਆਉਂਦਾ। ਤੇ ਉਹੀ ਇਹ ਪੋਰਟਰੇ ਵੀ ਕਰ ਰਹੇ ਆ ਅਮਰੀਕਾ ਦੇ ਵਿੱਚ ਵਿਦਿਨ US, ਜਦੋਂ ਅਸੀਂ ਅਮਰੀਕਾ ਦੀ ਪੋਲੀਟਿਕਸ ਦੇਖਦੇ ਹਾਂ ਤੇ ਇੰਟਰਨੈਸ਼ਨਲੀ ਵੀ। ਹੁਣ ਇਹ ਚੀਜ਼ ਇੱਕ ਕੁਐਸਚਨ ਇੱਥੇ ਬਣ ਜਾਂਦਾ ਵੀ ਜਿਹੜੀ ਭਾਰਤ ਦੀ ਡੋਮੈਸਟਿਕ ਨੀਡ ਹੈਗੀ ਹੈ ਮੋਦੀ ਸਰਕਾਰ ਦੀ, ਉਹਨਾਂ ਦੀ ਨੀਡ ਇਹ ਹੈ ਕਿ ਉਹ ਆਪਣੇ ਆਪ ਨੂੰ ਇੱਕ ਜਿਹੜੀ ਮਾਚੋ ਇਮੇਜ ਮੋਦੀ ਦੀ ਬਿਲਡ ਕੀਤੀ ਹੋਈ ਹੈ ਉਹ ਦਰਸਾਉਣ ਦੇ ਲਈ ਉਹ ਕਹਿੰਦੇ ਆ ਵੀ ਹਮ ਤੋਂ ਘਰ ਮੇ ਘੁਸ ਕੇ ਮਾਰੇਂਗੇ। ਉਹ ਪ੍ਰੋਜੈਕਟ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਉਹ ਚੀਜ਼ ਚਾਹੀਦੀ ਹੈ ਤਾਂ ਕਿ ਉਹ 2024 ਦੀਆਂ ਜਿਹੜੀਆਂ ਚੋਣਾਂ ਨੇ ਉਹਦੇ 'ਚੋਂ ਆਪਣਾ ਜਿਹੜਾ ਸੌਦਾ ਆ ਦੁਬਾਰਾ ਉਹ ਫੇਰ ਵੇਚ ਸਕਣ। ਤੇ ਇਹ ਚੀਜ਼ ਅਮਰੀਕਾ ਨੂੰ ਸੂਟ ਨਹੀਂ ਕਰਦੀ ਕਿ ਅਮਰੀਕਾ ਉਸ ਕਿਸਮ ਦੀ ਜਿਹੜੀ ਡੈਮੋਕ੍ਰੇਸੀ ਦੀ ਉੱਥੇ ਹਾਲਤ ਹੈ ਜਾਂ ਜਿਹੜੇ ਕੁਐਸਚਨਸ ਹੁਣ ਇਸ ਇੰਡਾਈਟਮੈਂਟ ਦੇ ਨਾਲ ਉੱਠ ਗਏ ਆ ਭਾਰਤ ਦੀ ਇਮੇਜ ਦੇ ਉੱਤੇ, ਇਹ ਦੋਵੇਂ ਚੀਜ਼ਾਂ ਕੰਟਰਾਸਟ ਦੇ ਵਿੱਚ ਆ ਜਾਂਦੀਆਂ ਨੇ, ਜਿਹਦੇ ਲਈ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਹੋਰ ਵੀ ਜ਼ਿਆਦਾ ਇਸ ਵਕਤ ਔਖਾ ਹੋ ਜਾਣਾ ਹੈ ਜਵਾਬ ਦੇਣਾ ਕਿ ਅਸੀਂ ਇਹਨੂੰ ਕਿਸ ਹਿਸਾਬ ਨਾਲ ਪਲੇ ਕਰੀਏ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਊਗਾ ਵੀ ਇਹ 26 ਜਨਵਰੀ ਦਾ ਜਿਹੜਾ ਇਨਵੀਟੇਸ਼ਨ ਹੈ ਉਹਦਾ ਜਵਾਬ ਕੀ ਦਿੱਤਾ ਜਾਂਦਾ ਆ ਅਮਰੀਕਾ ਵੱਲੋਂ। ਪਰ ਇੱਥੇ ਇੱਕ ਦੂਜੀ ਗੱਲ ਹੋਰ, ਜੇ ਅਸੀਂ ਐਕਸੈਪਸ਼ਨਸ ਦੀ ਗੱਲ ਕਰਨੀ ਹੋਵੇ, ਹਾਲਾਂਕਿ ਅੱਜ ਦੀ ਡੇਟ ਦੇ ਵਿੱਚ ਇਹ ਗੱਲ ਕਹੀ ਜਾ ਸਕਦੀ ਹੈ ਕਿ ਅਮਰੀਕਾ ਭਾਰਤ ਨੂੰ ਫ੍ਰੀ ਹੈਂਡ ਦੇਣ ਦੇ ਮਾਮਲੇ ਦੇ ਵਿੱਚ ਉਸ ਪਾਸੇ ਨੂੰ ਹਾਂ ਪੱਖੀ ਨਹੀਂ ਹੈਗਾ ਜਿੰਨਾ ਕੁ ਦੇ ਸਕਦੇ ਸੀ, ਲੀਨੀਐਂਸੀ ਡਿਲੇ ਕਰ ਸਕਦੇ ਸੀ, ਵਾਰਨਿੰਗਸ ਦੇ ਸਕਦੇ ਸੀ, ਉਨੀਆਂ ਕੁ ਉਹਨਾਂ ਨੇ ਦਿੱਤੀਆਂ ਨੇ। ਹੁਣ ਜਿੱਥੇ ਆ ਕੇ ਖਲੋ ਗਏ ਆ ਇਹ ਤੋਂ ਅਗਾਂਹ ਵੱਧਦੇ ਰੱਬ ਜਾਣਦਾ ਕਿਸ ਪਾਸੇ ਨੂੰ ਜਾਂਦੇ ਆ, ਬਟ ਅੱਜ ਦੀ ਡੇਟ ਦੇ ਵਿੱਚ ਕਿਤੇ ਨਾ ਕਿਤੇ ਉਹਦੇ ਤੇ ਕੁਐਸਚਨ ਮਾਰਕ ਲੱਗ ਰਿਹਾ। ਬਟ ਇਹ ਸਵਾਲ ਦੇ ਜੇ ਜਵਾਬ ਦੇ ਵਿੱਚ ਜਾਣਾ ਹੋਵੇ ਤੇ ਸਾਡੇ ਸਾਹਮਣੇ ਇੱਕ ਐਗਜ਼ਾਮਪਲ ਹੈਗੀ ਹੈ ਸਾਊਦੀ ਅਰੇਬੀਆ ਦੀ। ਜਦੋਂ ਜਮਾਲ ਖਸ਼ੋਗੀ ਦਾ ਮਾਮਲਾ ਸਾਡੇ ਸਾਹਮਣੇ ਆਉਂਦਾ, ਕਿਵੇਂ ਮਤਲਬ ਉਹਨਾਂ ਦਾ ਕਤਲ ਕੀਤਾ ਜਾਂਦਾ ਆ ਤੇ ਕਿਸ ਲੈਵਲ ਤੇ ਜਾ ਕੇ ਉਹਦੀ ਜਾਂਚ ਹੁੰਦੀ ਹੈ, ਅਮਰੀਕਾ ਸਟੈਂਡ ਲੈਂਦਾ, ਪਰ ਲੈ ਦੇ ਕੇ ਗੱਲ ਫੇਰ ਠੰਡੇ ਬਸਤੇ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਤੇ ਮੁੜ ਕੇ ਫੇਰ ਜਿਹੜੀਆਂ ਸਾਊਦੀ ਅਰੇਬੀਆ ਦੇ ਨਾਲ ਜਾਂ ਉਹਨਾਂ ਦੇ ਜਿਹੜੇ ਕਿੰਗ ਹੈਗੇ ਆ ਉਹਨਾਂ ਦੇ ਨਾਲ ਇੱਕ ਉਸ ਕਿਸਮ ਦੀ ਰਿਲੇਸ਼ਨਸ਼ਿਪ ਰੱਖੀ ਜਾਂਦੀ ਹੈ ਕਿਉਂਕਿ ਇਹਨਾਂ ਦੇ ਵਡੇਰੇ ਹਿੱਤ ਸੀ, ਸਟ੍ਰੈਟੇਜਿਕ ਵੀ ਤੇ ਅਦਰਵਾਈਜ਼ ਜਿਹੜੇ ਬਿਜ਼ਨਸ ਇੰਟਰਸਟ ਤੇ ਫਾਈਨੈਂਸ਼ੀਅਲ ਇੰਟਰਸਟ ਨੇ ਉਹ ਵੀ। ਸੋ ਇਹ ਇੱਕ ਵੱਡਾ ਸਵਾਲ ਹੈ ਅਮਰੀਕਾ ਤੇ ਭਾਰਤ ਦੇ ਰਿਲੇਸ਼ਨਸ਼ਿਪ ਦੇ ਵਿੱਚ ਕਿ ਕਿਤੇ ਅਮਰੀਕਾ ਵੱਲੋਂ ਜਿਹੜਾ ਭਾਰਤ ਦਾ ਉਹ ਚਾਹੁੰਦੇ ਆ ਭਾਰਤ ਤੋਂ ਕੰਮ ਲੈਣਾ, ਚੀਨ ਦੇ ਮਾਮਲੇ ਦੇ ਵਿੱਚ ਹੋਵੇ ਜਾਂ ਅਦਰਵਾਈਜ਼ ਹੋਵੇ, ਉਸ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ, ਗੁਰਪਤਵੰਤ ਸਿੰਘ ਪੰਨੂ ਦਾ ਜਾਂ ਸਿੱਖ ਕੇਸ ਹੈ ਜਿਹੜਾ ਸਿੱਖ ਐਕਟਿਵਿਸਟ ਨੂੰ ਟਾਰਗੇਟ ਕਰਨ ਦਾ, ਕਿਤੇ ਨਾ ਕਿਤੇ ਇਹ ਸਵਾਲ ਉੱਠਦਾ ਵੀ ਇਹ ਬਲੀ ਦਾ ਬੱਕਰਾ ਨਾ ਬਣ ਜਾਵੇ ਤੇ ਗੱਲ ਮੁੜ ਕੇ ਉੱਥੇ ਹੀ ਨਾ ਆ ਜਾਵੇ ਜਿਵੇਂ ਸਾਊਦੀ ਦੇ ਮਾਮਲੇ ਦੇ ਵਿੱਚ ਹੋਈ ਆ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਤੁਹਾਡਾ ਇਹ ਤੋਖਲਾ ਆ ਇਹ ਇਸ ਸਮੇਂ ਸਿੱਖਾਂ ਦੇ ਇੱਕ ਵੱਡੇ ਹਿੱਸੇ ਦਾ ਤੋਖਲਾ ਵੀ ਆ, ਕਿਉਂਕਿ ਜਿਹੜੇ ਕੋਈ ਵੀ ਕੰਟਰੀ ਜਿਹੜੀ ਆ ਉਹਦੇ ਆਪਣੇ ਜਿਹੜੇ ਇੰਟਰਸਟ ਹੁੰਦੇ ਆ ਉਹ ਸਭ ਤੋਂ ਅੱਗੇ ਹੁੰਦੇ ਆ, ਸਭ ਤੋਂ ਪਹਿਲਾਂ ਹੁੰਦੇ ਆ, ਤੇ ਜਿਹਦੇ ਚੱਲਦੇ ਹੀ ਉਹਨਾਂ ਦੀ ਸਾਰੀ ਜਿਹੜੀ ਪੋਲਿਸੀ ਆ ਉਹ ਬਣਦੀ ਆ। ਤੇ US ਦੇ ਮਾਮਲੇ ਦੇ ਵਿੱਚ ਤਾਂ ਇਹ ਐਸਟੈਬਲਿਸ਼ਡ ਫੈਕਟ ਆ ਇੱਕ। ਤੇ ਜਿਹੜੀ ਗੱਲ ਮੈਂ ਵੈਲਿਊਜ਼ ਦੀ ਕਰ ਰਿਹਾ ਤਾਂ ਇਹ ਗੱਲ ਜ਼ਰੂਰ ਆ ਵੀ US ਜਿਹੜਾ ਆ ਉਹ ਇਹ ਨਹੀਂ ਚਾਹੂਗਾ ਕਿ ਜਿਹੜੀ ਇੰਡੀਆ ਜਿਹਨੂੰ ਉਹ ਡੈਮੋਕ੍ਰੈਟਿਕ ਵੈਲਿਊਜ਼ ਦਾ ਜਿਹੜਾ ਇੱਕ ਮਾਡਲ ਆ ਡੈਮੋਕ੍ਰੈਟਿਕ ਪੋਲੀਟੀਕਲ ਸਿਸਟਮ ਦਾ, ਉਹਦੇ ਵਿੱਚ ਇੰਡੀਆ ਇੱਕ ਵੱਡਾ ਚਿੰਨ੍ਹ ਆ, ਵੱਡਾ ਸਿੰਬਲ ਆ। ਜਿਹੜੀਆਂ ਕੰਟਰੀਜ਼ ਨੂੰ ਅਸੀਂ ਕਹਿੰਦੇ ਹਾਂ ਇਹ ਡੈਮੋਕ੍ਰੈਟਿਕ ਕੰਟਰੀਜ਼ ਨੇ, ਡੈਮੋਕ੍ਰੈਟਿਕ ਸਿਸਟਮ ਨੂੰ ਫੋਲੋ ਕਰਦੀਆਂ ਨੇ, ਤਾਂ US ਸਾਊਦੀ ਅਰੇਬੀਆ ਕਿਉਂਕਿ ਉਹਦਾ ਸਿੰਬਲ ਨੇ, ਸਾਊਦੀ ਅਰੇਬੀਆ ਜਾਂ ਹੋਰ ਜਿਹੜੀਆਂ ਕਈ ਇਹੋ ਜਿਹੀਆਂ ਕੰਟਰੀਜ਼ ਨੇ
ਉੱਥੇ ਡੈਮੋਕ੍ਰੇਸੀ ਹੈ ਹੀ ਨਹੀਂ, ਪਰ ਤਾਂ ਵੀ ਯੂਐਸ ਦੇ ਅਲਾਈਜ਼ ਨੇ, ਯੂਐਸ ਦੇ ਡਿਫੈਂਸ ਅਲਾਈਜ਼ ਆ, ਯੂਐਸ ਦੇ ਸਟ੍ਰੈਟਜਿਕ ਅਲਾਈਜ਼ ਆ, ਪਰ ਜਿਹੜੇ ਡੈਮੋਕ੍ਰੈਟਿਕ ਵੈਲਿਊਜ਼ ਤੇ ਅਲਾਈਜ਼ ਆ ਇੰਡੀਆ ਉਹੋ ਜਿਹਾ ਅਲਾਈ ਆ। ਤੇ ਉਹਦੇ ਵਿੱਚ ਯੂਐਸ ਦੇ ਲਈ ਇਹੀ ਆ ਵੀ ਯੂਐਸ ਇਹ ਨਹੀਂ ਚਾਹੂਗਾ ਕਿ ਜਿਹੜਾ ਉਹਦਾ ਇੰਡੀਆ ਦੇ ਨਾਲ ਜਿਹੜੀ ਉਹਦੀ ਸਾਂਝ ਆ ਉਹਦੇ ਵਿੱਚੋਂ ਇਹ ਜਿਹੜਾ ਇਹ ਫੈਕਟ ਆ ਇਹ ਬਾਹਰ ਨਿਕਲੇ। ਤੇ ਇਹਦੇ ਵਿੱਚ ਇਹ ਗੱਲ ਬੜੀ ਸਮਝਣ ਵਾਲੀ ਆ ਕਿ ਮਤਲਬ ਇੱਕ ਵੈਸੇ ਹੁੰਦਾ ਆ ਵੀ ਫਿਰ ਹੋਊਗਾ ਕੀ ਜੇ ਤਾਂ ਇੰਡੀਆ ਦੇ ਵਿੱਚ ਮਤਲਬ ਗਵਰਨਮੈਂਟਸ ਜਿਹੜੀਆਂ ਰਜੀਮਸ ਇਹੋ ਜਿਹੇ ਰਹਿੰਦੇ ਆ ਜਿਵੇਂ ਦਾ ਹੁਣ ਹੈਗਾ ਪ੍ਰੈਜ਼ੈਂਟਲੀ, ਫਿਰ ਯੂਐਸ ਦੇ ਕੋਲ ਸ਼ਾਇਦ ਮਤਲਬ ਓਪਸ਼ਨਸ ਜਿਹੜੀਆਂ ਨੇ ਉਹ ਘਟ ਜਾਂਦੀਆਂ ਆ। ਪਰ ਇੱਕ ਓਪਸ਼ਨ ਇੰਡੀਆ ਦੇ ਵਿੱਚ ਇਹ ਗੱਲ ਪਈ ਆ ਕਿ ਸਿਰਫ ਸਿੱਖ ਨਹੀਂ, ਇੰਡੀਆ ਦੇ ਵਿੱਚ ਹੋਰ ਬਹੁਤ ਸਾਰੀਆਂ ਨੈਸ਼ਨੈਲਿਟੀਜ਼ ਇਹੋ ਜਿਹੀਆਂ ਨੇ ਜਿਹੜੀਆਂ ਕਿ ਉਸ ਖਿੱਤੇ ਦੇ ਵਿੱਚ ਆਪਣੀ ਐਗਜ਼ਿਸਟੈਂਸ ਦੇ ਲਈ, ਆਪਣੀ ਹੋਂਦ ਦੇ ਲਈ ਤੇ ਆਪਣੀ ਸੋਵਰੈਨਿਟੀ ਦੇ ਲਈ ਤੇ ਆਪਣੇ ਜਿਹੜੀ ਆ ਖੁਦ ਮੁਖਤਿਆਰੀ ਦੇ ਲਈ, ਆਪਣੇ ਹੱਕਾਂ ਦੇ ਲਈ ਉੱਥੇ ਲੜ ਰਹੀਆਂ ਨੇ, ਜੂਝ ਰਹੀਆਂ। ਉਹ ਤੁਸੀਂ ਨਾਰਥ ਈਸਟ ਦੇਖੋ, ਸਾਊਥ ਦੇਖੋ, ਮਤਲਬ ਨਾਰਥ ਦੇ ਵਿੱਚ ਦੇਖੋ, ਤੇ ਮਤਲਬ ਸਾਰੇ ਪਾਸੇ ਹੀ ਤੁਹਾਨੂੰ ਇੰਡੀਆ ਦੇ ਵਿੱਚ ਇਹ ਨੈਸ਼ਨੈਲਿਟੀਜ਼ ਮਿਲਣਗੀਆਂ। ਤਾਂ ਮਤਲਬ ਉਹ ਇੱਕ ਫੈਕਟਰ ਬਹੁਤ ਵੱਡਾ ਆ ਵੀ ਜਿਹਦੇ ਉੱਤੇ ਜਿਹੜੀਆਂ ਸੰਭਾਵਨਾਵਾਂ ਬਹੁਤ ਨੇ ਕਿ ਜੇ ਇੰਡੀਆ ਦਾ ਰਜੀਮ ਇਸੇ ਤਰ੍ਹਾਂ ਦਾ ਰਹਿੰਦਾ ਆ ਜਿਵੇਂ ਦਾ ਹੁਣ ਚੱਲ ਰਿਹਾ ਆ, ਤਾਂ ਇਹ ਪੋਸੀਬਿਲਿਟੀਜ਼ ਨੇ ਕਿ ਜਿਹੜੀਆਂ ਉਹ ਨੈਸ਼ਨੈਲਿਟੀਜ਼ ਹੈਗੀਆਂ ਨੇ ਜੋ ਕਿ ਆਪਣੀ ਐਗਜ਼ਿਸਟੈਂਸ ਲਈ, ਆਪਣੇ ਰਾਈਟਸ ਲਈ ਉੱਥੇ ਸਟਰਗਲ ਕਰ ਰਹੀਆਂ ਆ, ਤਾਂ ਉਹਨਾਂ ਦੀ ਜਿਹੜੀ ਸਟਰਗਲ ਆ ਉਹ ਤਿੱਖੀ ਹੋਣ ਦੀ ਇੱਕ ਬਹੁਤ ਵੱਡੀ ਸੰਭਾਵਨਾ ਜਿਹੜੀ ਆ ਨੀਅਰ ਫਿਊਚਰ ਜਿਹੜੀ ਆ ਉਹ ਬਣ ਸਕਦੀ ਹੈ। ਨਹੀਂ, ਬਿਲਕੁਲ। ਸੋ ਇੱਥੇ ਇੱਕ ਛੋਟੇ ਜਿਹੇ ਸਮੇਂ ਦਾ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਵਿਊਅਰਸ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਅਸੀਂ ਜਿਹੜੀ ਸਾਡੀ ਗੱਲਬਾਤ ਹੈ ਉਹ ਇੱਥੋਂ ਕੰਟੀਨਿਊ ਕਰਾਂਗੇ।